ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ ਬੜਾ ਮਨ ਲਾ ਕੇ ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਰਹਿਣਗੀਆਂ, ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟਰੋਲ ਕੀਤਾ ਜਾਣ ਲੱਗਿਆ ਔਰ ਟਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਹੈ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ, ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ ਬੜਾ ਮਨ ਲਾ ਕੇ ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਰਹਿਣਗੀਆਂ, ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟਰੋਲ ਕੀਤਾ ਜਾਣ ਲੱਗਿਆ ਔਰ ਟਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਹੈ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ, ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ ਬੜਾ ਮਨ ਲਾ ਕੇ ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਰਹਿਣਗੀਆਂ, ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟਰੋਲ ਕੀਤਾ ਜਾਣ ਲੱਗਿਆ ਔਰ ਟਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਹੈ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ
ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ ਹੈ। ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ ਹੈ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਨੇ, ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ। ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟ੍ਰੋਲ ਕੀਤਾ ਜਾਣ ਲੱਗਿਆ ਔਰ ਟ੍ਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ 'ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ ਹੈ। ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ ਹੈ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਨੇ, ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ। ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟ੍ਰੋਲ ਕੀਤਾ ਜਾਣ ਲੱਗਿਆ ਔਰ ਟ੍ਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ 'ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ ਹੈ। ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ ਹੈ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਨੇ, ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ। ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟ੍ਰੋਲ ਕੀਤਾ ਜਾਣ ਲੱਗਿਆ ਔਰ ਟ੍ਰੋਲ ਕੀਤਾ ਜਾ ਰਿਹਾ।
ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਹੈ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ ਹੈ। ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ ਹੈ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ, ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਨੇ, ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ। ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟਰੋਲ ਕੀਤਾ ਜਾਣ ਲੱਗਿਆ ਔਰ ਟਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਹੈ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ ਹੈ। ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ ਹੈ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ, ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਨੇ, ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ। ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟਰੋਲ ਕੀਤਾ ਜਾਣ ਲੱਗਿਆ ਔਰ ਟਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਹੈ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ ਹੈ। ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ ਹੈ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਲੇਕਿਨ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ। ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟਰੋਲ ਕੀਤਾ ਜਾਣ ਲੱਗਿਆ ਔਰ ਟਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਹ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ 'ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ, ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਲੇਕਿਨ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ। ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟਰੋਲ ਕੀਤਾ ਜਾਣ ਲੱਗਿਆ ਔਰ ਟਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਹ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ 'ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ, ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ, ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਲੇਕਿਨ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ। ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟਰੋਲ ਕੀਤਾ ਜਾਣ ਲੱਗਿਆ ਔਰ ਟਰੋਲ ਕੀਤਾ ਜਾ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਨੂੰ ਅਜਿਹੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਸਕੰਜਾ ਕੱਸਣਾ ਚਾਹੀਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਹ ਗੰਦਗੀ ਜਿਹੜੀ ਹੈ ਉਹ ਫੈਲਾ ਰਹੇ ਨੇ, ਉਸ ਪ੍ਰਤੀ ਗੰਦੇ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਭਾਰਤ ਸਰਕਾਰ ਉਹਨਾਂ 'ਤੇ ਨੱਥ ਪਾਵੇ, ਕਿਉਂਕਿ ਇਹੋ ਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੇ ਹਮੇਸ਼ਾ ਹੀ ਕੌਮ ਔਰ ਦੇਸ਼ ਦਾ ਨੁਕਸਾਨ ਕੀਤਾ ਔਰ ਨੁਕਸਾਨ ਕਰਦੇ ਨੇ। ਦੂਸਰਾ, ਮੈਂ ਕਾਕਾ ਅਰਸ਼ਦੀਪ ਸਿੰਘ ਨੂੰ ਇਹ ਕਹਿਣਾ ਚਾਹਾਂਗਾ ਕਿ ਬੇਟਾ ਮਨ ਲਾ ਕੇ ਖੇਡੋ, ਪੂਰੀ ਤਨਦੇਹੀ ਦੇ ਨਾਲ ਖੇਡੋ,
ਅਕਾਲ ਪੁਰਖ ਤੇ ਭਰੋਸਾ ਰੱਖ ਕੇ ਖੇਡੋ। ਕੌਮ ਤੁਹਾਡੇ ਨਾਲ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਅੰਗ ਸੰਗ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਬਖਸ਼ੂਗਾ। ਹਿੰਮਤ ਸਿੱਖ ਕਦੇ ਨਹੀਂ ਹਾਰਦਾ, ਹੌਸਲਾ ਸਿੱਖ ਕਦੇ ਨਹੀਂ ਛੱਡਦਾ। ਨਾ ਹਿੰਮਤ ਹਾਰਨੀ ਹੈ, ਨਾ ਹੌਸਲਾ ਛੱਡਣਾ ਹੈ। ਪੂਰੀ ਤਨਦੇਹੀ ਦੇ ਨਾਲ ਫੋਕਸ ਕਰਕੇ ਖੇਡਣਾ ਹੈ। ਵਾਹਿਗੁਰੂ ਫਤਿਹ ਜਿਹੜੀ ਹੈ ਉਹ ਜ਼ਰੂਰ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ